ਪਿਛਲੇ ਦਿਨਾਂ ਜਸ਼ਨ ਸਿੰਘ ਬਾਜਵਾ ਜੀ ਅਮਰੀਕਾ ਤੋਂ ਲਹਿੰਦੇ ਪੰਜਾਬ ਆਪਣੇ ਵੱਡਿਆਂ ਦੇ ਪਿੰਡ ਵੇਖਣ ਆਉਂਦੇ ਹਨ। ਜਦੋਂ ਉਹ ਆਪਣੀ ਨਾਨੀ ਦੇ ਪਿੰਡ ਅੱਪੜਦੇ ਹਨ ਨਨਕਾਣਾ ਸਾਹਿਬ ਦੇ ਅੰਦਰ, ਅਤੇ ਉੱਥੇ ਇੱਕ ਅਜੀਬ ਮੰਜ਼ਰ ਅਸੀਂ ਵੇਖਿਆ ਜਿਹਨੇ ਦਿਲ ਦੁਖੀ ਵੀ ਕੀਤਾ ਕਿ ਜਸ਼ਨ ਸਿੰਘ ਬਾਜਵਾ ਆਪਣੀ ਨਾਨੀ ਦਾ ਘਰ ਲੱਭ ਰਿਹਾ ਹੈ, ਔਰ ਇੱਥੋਂ ਦੇ ਜਿਹੜੇ ਆਏ ਇਸ ਪਿੰਡ ਦੇ ਵਿੱਚ ਜਿਹੜੇ ਅੰਮ੍ਰਿਤਸਰ ਤੋਂ ਆਏ ਸਨ ਉਹ ਜਸ਼ਨ ਸਿੰਘ ਬਾਜਵਾ ਤੋਂ ਆਪਣੇ ਪਿਛਲੇ ਪਿੰਡ ਦੇ ਬਾਰੇ ਪੁੱਛਦੇ ਹਨ। ਇਹ ਕੀ ਗੱਲਾਂ ਹੋਈਆਂ, ਆਓ ਤੁਹਾਨੂੰ ਦਿਖਾਉਂਦੇ ਹਾਂ। ਅਮਰੀਕਾ ਚ ਪਰ ਅਸੀਂ ਜਿਹੜੇ ਆ ਤੁਹਾਡੇ ਵੱਡੇ ਵਡੇਰੇ ਕਿਹੜੇ ਪਿੰਡ ਬੈਠੇ ਜਾ ਕੇ? ਹੁਸ਼ਿਆਰਪੁਰ ਜ਼ਿਲ੍ਹਾ ਜੀ, ਦਸੂਆ, ਅੱਛਾ। ਫਿਰ ਕਰਨਾਲ ਚ ਜਿਹੜੇ ਆਹ ਪਿੰਡ ਵਾਲੇ ਸੀ, ਇਹ ਜਿਹੜੇ ਨੀ ਸਿੰਘ ਕਰਨਾਲ ਚਲੇ ਗਏ, ਫਿਰ ਕਰਨਾਲ, ਫਿਰ ਪਟਿਆਲਾ, ਫਿਰ ਮੋਗਾ, ਬਿਲਕੁਲ ਮਲੇਰਕੋਟਲਾ, ਫਿਰ ਜੀ ਫਰੀਦਕੋਟ ਦਾ। ਹੁਣ ਸਾਰਾ ਪਿੰਡ ਬੋੜ ਵਾਲੇ ਦਾ ਇੱਥੇ ਜਿਹੜਾ ਬੈਠਾ, ਬੋੜ ਵਾਲਾ ਤੇ ਬੱਦੋਵਾਲ ਸੀ ਇੱਥੇ ਜਿਹੜੇ ਆ। ਅੱਛਾ, ਬੋੜ ਵਾਲਾ ਕਿੱਥੋਂ ਦਾ ਜੀ, ਕਿਹੜਾ ਜ਼ਿਲ੍ਹਾ ਜੀ? ਅੰਮ੍ਰਿਤਸਰ ਦਾ ਜ਼ਿਲ੍ਹਾ। ਅੱਛਾ, ਅੰਮ੍ਰਿਤਸਰ ਜੀ। ਅੱਛਾ ਜੀ, ਅੱਛਾ ਜੀ। ਆ ਸਾਰਾ ਹੀ ਪਿੰਡ ਉੱਥੋਂ ਦਾ ਇੱਥੇ ਆਣਗੇ। ਉਹ ਤੁਸੀਂ ਉੱਥੇ ਵੇਖਿਆ ਮਤਲਬ ਬੋੜ ਵਾਲਾ ਕਿ ਕੋਈ ਨਾ? ਅੰਮ੍ਰਿਤਸਰ ਨਹੀਂ, ਅੰਮ੍ਰਿਤਸਰ ਮੈਂ ਰਿਹਾ ਆ, ਪਰ ਮੈਂ ਸ਼ਹਿਰ ਚ ਹੀ ਰਿਹਾ ਸੀ ਜੀ। ਮੈਂ ਸ਼ਹਿਰ ਚਲੇ ਗਏ ਮਤਲਬ? ਹਾਂਜੀ ਹਾਂਜੀ। ਨਹੀਂ, ਪਿੰਡ ਮੈਂ ਉੱਥੇ ਮਾਨਾ ਵਾਲਾ ਇੱਕ ਪਿੰਡ ਸੀਗਾ, ਲਾਈਕ ਉੱਥੇ ਅਸੀਂ ਜਾਈਦਾ ਸੀ ਅੰਮ੍ਰਿਤਸਰੋਂ। ਤੇ ਬਾਕੀ ਸ਼ਹਿਰ ਦਾ ਮੈਨੂੰ ਥੋੜਾ ਖਿਆਲ ਏ। ਛਿਆਟਾ ਸੀ, ਫਿਰ ਇੱਕ ਬਾਬਾ ਬੁੱਢਾ ਸਾਹਿਬ ਸੀ, ਉੱਥੇ ਜਾਈਦਾ ਸੀ, ਢੱਡ ਕਸੇਰਾ, ਤੇ ਉਹ ਮੈਨੂੰ ਥੋੜੇ ਜਿਹੇ ਪਿੰਡ ਯਾਦ ਨੇ। ਤੇ ਬਾਕੀ ਤੁਸੀਂ ਚਲੇ ਗਏ ਕੈਨੇਡਾ ਚਲੇ ਗਏ? ਅਮਰੀਕਾ ਜੀ। ਹਾਂਜੀ, ਤੁਹਾਡੇ ਵੱਡੇ ਵੀ ਸਾਰੇ ਚਲੇ ਗਏ ਉੱਥੇ? ਹਾਂਜੀ, ਵੱਡੇ ਤੇ ਹੁਣ ਸਾਰੇ ਫਿਰ ਤਕਰੀਬਨ ਫਾਤ ਹੋ ਗਏ ਨੇ। ਹੁਣ ਵਕਤ ਜੀ ਗੱਲ ਹੈ ਜੀ। ਸਾਡੇ ਵੀ ਜਿਹੜੇ ਉਧਰੋਂ ਆਏ ਸਾਰੇ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ ਵੀ ਹੁਣ ਇੱਧਰ ਦਾ ਜਾਮੇ ਨੇ ਸਾਰੇ। ਹਾਂਜੀ, ਪਿੰਡ ਦੱਸਦੇ ਰਹੇ ਨੇ ਸਾਨੂੰ ਜੀ ਉੱਥੇ ਬੋੜ ਵਾਲਾ ਅੰਮ੍ਰਿਤਸਰ ਚ ਸੀ, ਤੇ ਗੁਰਦਾਸਪੁਰ ਵਿੱਚ ਸੀ ਜਿਹੜਾ ਆਪਣਾ ਬੱਦੋਵਾਲ ਸੀ। ਅੱਛਾ ਜੀ, ਲਾਗੇ ਨਹੀਂ। ਇਹ ਸੀ ਰਾਜਪੂਤਾਂ ਦੇ ਮਤਲਬ ਪਿੰਡ ਜਿਹੜੇ ਸੀ। ਅੱਛਾ ਜੀ, ਸਾਰੇ ਇਕੱਠੇ। ਇਹ ਫਿਰ ਇਕੱਠੇ ਦੇ ਇਕੱਠੇ ਇੱਥੇ ਆਣ ਬੈਠੇ ਕੇਰਾਂ ਦੇ ਵਿੱਚ। ਅੱਛਾ ਜੀ। ਹਾਂਜੀ, ਤੇ ਫਿਰ ਇਹ ਕੇਰਾਂ ਦੇ ਵਿੱਚ ਨਾ ਮਤਲਬ ਅੱਗੇ ਵੀ ਤੁਹਾਡੇ ਇੱਥੇ ਆਉਂਦੇ ਨੇ ਨਾ। ਹਾਂਜੀ, ਇੱਥੇ ਜਾਂਦੇ ਨੇ ਲਲਕਾਣੇ। ਅੱਛਾ ਜੀ। ਬੜਾ ਆਪਣਾ ਗੁਰੂ ਨਾਨਕ ਹੋਣ ਲੱਗਾ ਸਾਡੇ ਨਾਲ ਆ ਕੋਈ ਗੱਲ ਮੋੜ ਆ। ਹਾਂਜੀ ਹਾਂਜੀ ਉੱਥੇ ਮਾਨਾ ਦਾ ਡੇਰਾ ਵਾ। ਹਾਂਜੀ। ਉਹਨਾਂ ਨੇ ਮੈਂ ਪੁੱਛਿਆ, ਇੱਕ ਮੁੰਡਾ ਕਹਿੰਦਾ ਵੀ ਇਹ ਤੁਸੀਂ ਮਤਲਬ ਵੀ ਇੰਝ ਆਪਸ ਦੇ ਵਿੱਚ ਗੱਲ ਆਈ ਕਰਨੀ ਵੀ ਇਹ ਮੁਸਲਮਾਨ ਹੋਏ ਤੇ ਫਿਰ ਮਾਨ ਖਾਣ ਲੱਗੇ। ਉਹਨਾਂ ਨੇ ਮੇਰੀ ਵਾਸਨਾ ਹੈ ਮਾਨਾ ਦੇ ਨਾਲ। ਮੈਂ ਉਹਨਾਂ ਨੂੰ ਚੱਲ ਗਿਆ ਮੇਰੇ ਵਾਸਨਾ ਲਈ। ਮੈਂ ਕਿਹਾ ਮਾਨ ਸਾਹਿਬ ਤੁਸੀਂ ਮੁਸਲਮਾਨ ਹੋਏ ਹੋ ਤੇ ਫਿਰ ਮਾਨ ਖਾਣ ਲੱਗੇ? ਉਹਨੇ ਆਖਿਆ ਨਹੀਂ, ਅਸੀਂ ਜਦੋਂ ਮੁਸਲਮਾਨ ਵੀ ਨਹੀਂ ਸਨ ਹੋਏ ਉਦੋਂ ਅਸੀਂ ਮਾਨ ਹੀ ਖਵਾਉਣੇ। ਇਹ ਮਾਨਾ ਦਾ ਹੈ, ਮਾਨਾ ਦੇ ਨਾਂ ਤੇ ਮਾਨ ਸਰਦਾਰ ਸਨ। ਇਹ ਮਾਨਾ ਦੇ ਸਰਦਾਰ ਮਾਨ ਸਨ। ਹਾਂਜੀ, ਇਹ ਵੀ ਜਿਹੜੇ ਨੇ ਉਸੇ ਹੀ ਟੱਬਰ ਚੋਂ ਨੇ, ਪਰ ਜਿਵੇਂ ਇਹਨਾਂ ਜਿਹੜੇ ਮੁਰੱਬੇ ਸੀ ਇਹ ਥੋੜੇ ਦੂਰ ਪੈਂਦੇ ਸੀ, ਤੇ ਫਿਰ ਇਹਨਾਂ ਨੇ ਇੱਥੇ ਹੀ ਲਾਈਕ ਆ ਜਿਹੜਾ ਇਹ ਸਟਰਕਚਰ ਹੈ ਇਹ ਬਣਾਇਆ। ਤੇ ਫਿਰ ਜਿਹੜੀ ਉਹ ਸ਼ੀਸ਼ਿਆਂ ਵਾਲਾ ਜਿਹੜਾ ਸ਼ੀਸ਼ ਮਹਿਲ ਕਹਿੰਦੇ ਸੀ ਉਦੋਂ, ਤੇ ਉਹਨਾਂ ਨੇ ਉਹ ਜਿਹੜਾ ਹੈ ਉੱਥੇ ਬਣਾਇਆ ਸੀ। ਤੇ ਜਿਹੜੇ ਕਪੂਰ ਸਿੰਘ ਮਾਨ ਸੀਗੇ ਉਹ ਜਿਹੜੇ ਸੀਗੇ ਵੀ ਮੇਰੇ ਮਦਰ ਦੇ ਨਾਨਾ ਜੀ ਸੀ। ਠੀਕ, ਚਲੋ ਆਓ ਪਲੀਜ਼। ਚਲੋ ਯਾਰ। ਹਾਂਜੀ, ਨਹੀਂ ਜੀ, ਮਿਹਰਬਾਨੀ ਉਧਰ ਜਾਣਾ ਜੀ। ਹਾਂਜੀ, ਅੰਦਰ ਜਾਣਾ ਜੇ ਤੇ ਬੰਦੇ ਨੂੰ ਬੁਲਾ ਲਈਏ। ਠੀਕ ਹੈ। ਨਹੀਂ, ਉਹ ਗੱਲ ਕੀਤੀ ਹੋਈ ਉਹਨਾਂ ਨੇ। ਇੱਕ ਦਰਦ ਜਿਹੜਾ ਸਾਨੂੰ ਇੱਥੇ ਦੇਖਣ ਤੇ ਆਇਆ ਕਿ ਇਹ ਲੋਕ ਵੀ ਮਾਈਗ੍ਰੇਟ ਕਰਕੇ ਆਏ ਨੇ ਇੱਥੋਂ ਆਪਣਾ ਅੰਮ੍ਰਿਤਸਰ ਤੋਂ, ਤੇ ਇਹ ਬਾਰ-ਬਾਰ ਬਜ਼ੁਰਗ ਸਾਰੇ ਮਿਲਣਾ ਚਾਹ ਰਹੇ ਨੇ, ਬਾਰ-ਬਾਰ ਬੁਲਾ ਰਹੇ ਨੇ, ਔਰ ਇਹਨਾਂ ਦੇ ਗੱਲਾਂ ਦੇ ਵਿੱਚ ਆਪਣੇ ਪਿੰਡ ਦੀਆਂ ਗੱਲਾਂ ਜਿਹੜੀਆਂ ਹਨ ਉਹ ਵੀ ਸ਼ਾਮਲ ਹੁੰਦੀਆਂ ਨੇ। ਸੋ ਇਹਨਾਂ ਦੇ ਨਾਲ ਮਿਲਦੇ ਆ, ਗੱਲਬਾਤ ਜਿਹੜੀ ਹੈ ਕੀ ਕਰਨਾ ਚਾਹੁੰਦੇ ਨੇ ਇਹ, ਇਹਨਾਂ ਦੇ ਜਿਹੜੇ ਪਿੰਡ ਵਾਲੇ ਨੇ ਕਿਵੇਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਨੇ। ਇਹ ਦੇਖੋ। अस्सलाम वालेकुम। ਕੀ ਹਾਲ ਹੈ? अस्सलाम वालेकुम सर। ਬੈਠੋ ਜੀ, ਬੈਠੋ। ਸਾਡੇ ਵੱਡੇ ਵਡੇਰੇ ਤੇ ਇਹਨਾਂ ਦੇ ਵੱਡੇ ਵਡੇਰੇ ਇਕੱਠੇ ਰਹਿੰਦੇ ਹੁੰਦੇ ਸੀ ਕਦੇ। ਹਾਂ ਤੇ ਸਹੀ ਹੈ, ਵਕਤ ਦੀ ਗੱਲ ਹੈ। ਤੇ ਇਹ ਫਿਰ ਤੁਸੀਂ ਸਾਰੇ ਜਿਹੜੇ ਆ ਅੰਮ੍ਰਿਤਸਰ ਦਾ ਕੋਈ ਪਿੰਡ ਦੱਸ ਰਹੇ ਨੇ ਉੱਥੋਂ ਮਾਈਗ੍ਰੇਸ਼ਨ ਕਰਕੇ? ਬੋੜ ਵਾਲੇ ਦੇ। ਆ ਪੂਰਾ ਪਿੰਡ ਹੁਣ ਜਿਹੜਾ ਹੈ ਬੋੜ ਵਾਲੇ ਦਾ? ਸਾਰਾ ਬੋੜ ਵਾਲਾ ਹੀ ਹੈ ਜੀ। ਅੱਛਾ। ਤੇ ਤੁਹਾਡੇ ਹੀ ਚੋਂ ਗਿਆ ਪਿੱਛੇ ਤੁਹਾਡੇ ਪਿੰਡ ਜੀ? ਨਹੀਂ, ਕੋਈ ਨਹੀਂ ਗਿਆ। ਕੋਈ ਖਬਰ ਨਹੀਂ, ਕੋਈ ਪਿੱਛੇ ਨਹੀਂ ਆਈ? ਮੀਨ ਜਾਂਦਾ ਉਹ ਮੀਨ ਤਾਂ ਉਹਦੀ ਜਾਂਦਾ ਰਹਿੰਦਾ ਨੇ। ਬੋੜ ਵਾਲਾ ਵੀ ਸ਼ਹਿਰ ਬਣਿਆ, ਬੱਦੋਵਾਲ ਵੀ ਸ਼ਹਿਰ ਬਣਿਆ, ਵਿੱਚੋਂ ਦੀ ਦੋਹਰੀ ਸੜਕ ਨਿਕਲੀ, ਬੜੀਆਂ ਡਬਲ ਸੜਕਾਂ ਲੰਘੀਆਂ। ਹਾਂ। ਆੜਤੀ ਹੈ ਜੀ ਉਹ। ਅੱਛਾ, ਉਹ ਗਿਆ ਹੈ। ਹੋ ਗਿਆ। ਹਾਂ। ਇੱਕ ਪੁਰਾਣੀ ਗੱਲ ਹੋਣੀ।
ਉਹ ਜਾਂਦਾ ਰਹਿੰਦਾ, ਹੁਣ ਵੀ ਜਾਂਦਾ ਥੋੜੇ ਦਿਨ ਮਤਲਬ ਹੋਏ ਨੇ ਗਏ ਨੂੰ ਮੁੜ ਕੇ ਫੇਰ ਉਹ ਇੰਟਰਨੈਸ਼ਨਲ ਉਹਦਾ ਪਾਸਪੋਰਟ ਹੈ, ਉਹ ਜਾਂਦਾ ਰਹਿੰਦਾ ਅੱਛਾ। ਤਲਕਾ ਤੇ ਹੈ ਨਾ ਜਿਹੜਾ ਸਬਜ਼ੀ ਹੈ ਨਾ ਅਜਨਾਲੇ ਦਾ ਏਰੀਆ ਹਾਂ, ਮਜੀਠਾ ਜੀ। ਉਹਦੇ ਆਲ ਦੁਆਲ ਦੇ ਜਿੰਨੇ ਵੀ ਰਾਜਪੂਤਾਂ ਦੇ ਪਿੰਡ ਨੇ ਆਲਮੋਸਟ ਸਾਰੇ ਇਸ ਏਰੀਆ 'ਚ ਬੈਠੇ ਨੇ। ਤੁਸੀਂ ਰਾਜਪੂਤ ਦੇ ਅੰਦਰ ਅੱਗੇ ਕਿਹੜੀ ਬ੍ਰਾਂਚ ਹੈ ਰਾਜਪੂਤਾਂ ਦੇ ਅੰਦਰ? ਬੱਟੀ ਹੋ? ਨਹੀਂ ਬੋਤਲ ਨਹੀਂ ਪੀਣੀ, ਕੋਈ ਸ਼ੈ ਨਹੀਂ ਪੀਣੀ, ਕੋਈ ਸ਼ੈ ਨਹੀਂ, ਬਸ ਬੈਠੋ। ਇਹ ਗੱਲਾਂ ਹੀ ਜਿਹੜੀਆਂ ਨਾ ਇਹੀ ਬੋਤਲਾਂ ਜਿਹਦੇ ਇਹੀ ਸਾਰਾ ਕੁਝ ਇਹ ਦੁੱਧ ਕਿਉਂ ਜੀ? ਆ ਦੁੱਧ ਕਿਉਂ ਜੇ। ਤੇ ਇਹ ਮੁੰਡਾ ਜੀ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਇਹਨਾਂ ਦੇ ਜਿਹੜੇ ਨਾਨੀ ਦੇ ਇਹਨਾਂ ਦੀ ਮਾਂ ਦੇ ਨਾਨਕੇ ਸਨ ਨਾ, ਉਹ ਇੱਕ ਕੇਰਾਂ ਪਿੰਡ ਸੀ। ਇਹ ਜਿਹੜੀ ਕੋਠੀ ਵੇਖਣ ਚੱਲਿਆ ਨਾ ਅਸੀਂ, ਸ਼ੀਸ਼ਿਆਂ ਵਾਲੀ ਕੋਠੀ, ਹਾਂ। ਫਿਰ ਇਹਦੇ ਜਿਹੜੇ ਦਾਦਕੇ ਸਨ ਉਹ ਸਨ ਇਹਨਾਂ ਦਾ ਪਿਛਲਾ ਹੈ ਸੈਦੋਕੇ ਨਾਰੋਵਾਲ ਦੇ ਨਾਲ, ਜਿਹੜਾ ਬਾਜਵਿਆਂ ਦਾ ਮੇਨ ਗੜ ਹੈ, ਉੱਥੋਂ ਦੇ ਸਨ। ਫਿਰ ਇਹ ਚਲੇ ਗਏ ਜਦੋਂ ਜ਼ਮੀਨਾਂ ਦੀ ਅਲਾਟਮੈਂਟ ਹੁੰਦੀ 12 ਆਬਾਦ ਹੁੰਦੀਆਂ, ਇਹ ਚਲੇ ਗਏ ਚੱਕ ਜੁਮਰੇ। ਚੱਕ ਜੁਮਰੇ ਉੱਥੇ ਜਦੋਂ ਲੋਟੀ ਪੈਂਦੀ, ਪਾਰਟੀਸ਼ਨ ਹੁੰਦੀ ਹੈ, ਉਸ ਵੇਲੇ ਫਿਰ ਇਹ ਮਾਈਗ੍ਰੇਟ ਚੱਕ ਜੁਮਰੇ ਤੋਂ ਕੀਤਾ ਸੀ। ਇਹਦੀ ਦਾਦੀ ਤੇ ਇਹਦੇ ਦਾਦੇ ਤੇ ਇਹਨਾਂ ਦੇ ਪੜਦਾਦੇ ਜਿਹੜੇ ਸੀ ਉਹਨਾਂ ਨੇ। ਇਹ ਹੁਣ ਉੱਥੇ ਹੁਸ਼ਿਆਰਪੁਰ ਚਲੇ ਗਏ, ਦਸੂਆ ਚਲੇ ਗਏ, ਦਸੂਆ ਤੋਂ ਹੁਸ਼ਿਆਰਪੁਰ ਤੋਂ। ਲੇਕਿਨ ਇਹ ਪਿਛਲੇ ਕੋਈ 20-25 ਸਾਲ ਤੋਂ ਫਿਰ ਇਹ ਅਮਰੀਕਾ ਚਲੇ ਗਏ। ਤੇ ਇਹ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਜਿਹੜੇ ਇਹ ਬਾਜਵੇ ਸਨ ਔਰ ਮਾਨ ਸਨ, ਉਹਨਾਂ ਦੇ ਵਿੱਚੋਂ ਇਹ ਪਹਿਲਾ ਮੁੰਡਾ ਜਿਹੜਾ ਕਿ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਇਹ ਉੱਥੋਂ ਆਇਆ ਆਪਣੇ ਪਿੰਡ ਵੇਖਣ, ਉਹ ਸਾਰਾ ਕੁਝ ਲੱਭਣ। ਵੱਡਿਆਂ ਤੋਂ ਗੱਲਾਂ ਸੁਣੀਆਂ ਪਿੰਡਾਂ ਦੀਆਂ, ਨਸੀਬਾਂ ਹੀ ਸੀ ਸਾਰੇ ਤੁਹਾਡੇ ਨਾਲ ਮਿਲਣਾ। ਤੇ ਅਸੀਂ ਬਸ ਅੱਗੇ ਗੁਜ਼ਰ ਰਿਹਾ ਸੀ ਤਾਂ ਮੈਨੂੰ ਅੰਜਮ ਗਿੱਲ ਉਹਨਾਂ ਦੱਸਿਆ ਕਿ ਉਹ ਮਿਲਣਾ ਚਾਹ ਰਹੇ ਨੇ। ਮੈਂ ਕਿਹਾ ਜੀ ਉਹਨਾਂ ਦੇ ਅੰਦਰ ਵੀ ਇੱਕੋ ਆਪਣੀ ਪਿੱਛੇ ਪਿੰਡ ਦੀ ਪੀੜ ਹੈ। ਮਹੀਨਾ ਡੇਢ ਜੀ ਹੋਇਆ ਆ, ਬੰਦਾ ਫੌਤ ਹੋ ਗਿਆ, ਸਾਡੀ ਉੱਥੇ ਗੱਲ ਹੁੰਦੀ ਰਹੀ ਆ ਬੋੜ ਵਾਲੀ। ਇੱਥੇ ਆਉਂਦੇ ਰਹੇ ਨੇ ਅੱਛਾ ਹਾਂਜੀ ਗੱਲ ਦਿਖਾਉਂਦੇ ਰਹੇ ਨੇ ਬੋੜ ਵਾਲਿਆਂ ਦਾ ਸਾਰਾ ਜੋ ਹੈ। ਜ਼ਮੀਨ ਵੀ ਜਿਹੜੇ ਖੂਹ ਸੀ, ਮਟਰਾਂ ਵਾਲਾ ਖੂਹ ਜਾਂ ਇਦਾਂ, ਮਤਲਬ ਸਾਰੇ ਉਹ ਦੱਸਦੇ ਰਹੇ। ਉਹ ਵੀ ਦੱਸਦੇ ਰਹੇ ਸਾਡੇ ਕੋਲ ਆ। ਮੋਬਾਈਲ ਤੇ ਦੱਸਦੇ ਰਹੇ ਜੀ, ਮੋਬਾਈਲ ਤੇ ਅੱਛਾ। ਇਹ ਮੌਜ ਬਣ ਗਈ ਅੱਜ ਕੱਲ ਵੀ, ਉਹ ਮੋਬਾਈਲਾਂ ਨਾਲ। ਪਹਿਲੇ ਤੇ ਕੋਈ ਖਬਰ ਹੀ ਨਹੀਂ ਹੁੰਦੀ। ਪਹਿਲੇ ਕੋਈ ਨਹੀਂ ਹੁੰਦੀ। ਹੁਣ ਤੁਸੀਂ ਆ ਦੋ ਵੱਡਿਆਂ ਦਾ ਪਿੰਡ ਵੇਖਿਆ ਹੋਇਆ। ਸਾਡੇ ਮੁੰਡੇ ਕੋਲ ਆ, ਇੱਥੇ ਨਹੀਂਗਾ, ਉਹਦੇ ਕੋਲ ਨੰਬਰ ਆ ਉੱਥੇ ਮਿਲਦਾ। ਗਲਤਫਹਿਮੀਆਂ ਸੀ ਉਹ ਹੁਣ ਦੂਰ ਹੋ ਗਈਆਂ ਨੇ। ਹਾਂ ਇੱਕ ਦੂਜੇ ਨੂੰ ਸਮਝਦੇ ਸੀ, ਪਤਾ ਨਹੀਂ ਉਹ ਕੀ ਹਾਂ। ਨਹੀਂ ਓਏ ਅੱਲਾ ਮਾਫ ਕਰੇ। ਅੱਜ ਦੇ ਕਸਮੇ ਇਹਨਾਂ ਦਾ ਕੋਈ ਬੰਦਾ ਆ ਜਾਂਦਾ ਸੀ ਨਾ, ਤੁਹਾਡੇ ਲੋਕ ਵੇਖਣ ਵਾਸਤੇ ਇਹਨਾਂ ਦੇ ਮਗਰ ਤੁਰ ਪੈਂਦੇ ਤੇ ਵੀ ਯਾਰ ਵੇਖ ਸਾਡੇ ਇਵੇਂ ਗੱਲ ਹੈ, ਮੇਲੇ ਇਵੇਂ ਤੇ ਗੱਲ। ਆਉਂਦੇ ਆ ਤੇ ਲੋਕ ਵੇਖਦੇ ਵੇਂਦੇ ਇਹ ਕੱਲ੍ਹ ਨਾ ਸਾਰਾ ਹੁਣ ਤੁਹਾਡੇ ਲੋਕ ਹੁੰਦੇ ਨੇ ਨਾ। ਮੈਂ ਤੁਹਾਨੂੰ ਗੱਲ ਸੁਣਾਨਾ। ਹਾਂਜੀ ਇਹ ਕੱਲ ਨਾ ਸਾਰਾ ਦਿਨ ਮੇਰੇ ਨਾਲ ਰਿਹਾ ਸੀ, ਨਾਰੋਵਾਲ ਤੋਂ ਉੱਥੇ ਲੱਗੇ ਫਿਰੇ। ਅੱਛਾ। ਤੇ ਇਹਨੂੰ ਕਿਸੇ ਬੰਦੇ ਨੇ ਨਹੀਂ, ਜਿਹਨੂੰ ਦੱਸਿਆ ਹੈ ਨਾ ਵੀ ਇਹ ਮੁੰਡਾ ਅਮਰੀਕਾ ਤੋਂ ਆਇਆ, ਉਹਨੇ ਕੋਈ ਸਤਿ ਸ੍ਰੀ ਅਕਾਲ ਸਲਾਮ ਬੁਲਾਇਆ। ਅੱਜ ਅਸੀਂ ਇਹਨੂੰ ਤਜਰਬੇ ਦੇ ਤੌਰ ਤੇ ਨੇ ਕਹਿ ਕੇ ਯਾਰ ਇੱਕ ਪੱਗ ਹੁੰਦੀ ਹੈ ਤੁਹਾਡੇ ਵੱਡੇ ਬੰਦੇ, ਤੂੰ ਪੱਗ ਹੀ ਬੰਨ ਲੈ। ਇਹਨੇ ਅੱਜ ਪੱਗ ਬੰਨੀ, ਜੇ ਤੇ ਪੱਗ ਬੰਨੀ ਦਾ ਇਹ ਜੇ ਵੀ ਯਾਰ ਮੇਲਾ ਲੱਗਿਆ ਕੱਲ ਕਿਨੇ ਬੁਲਾਉਣਾ ਸੀ, ਉਹਨਾਂ ਨੇ ਆਣਾ ਹੀ ਆਮ ਬੰਦਾ ਹੈ। ਓਏ ਇਹ ਪੱਗ ਨਹੀਂ ਦੇ ਥਾ। ਹਾਂ ਇਹ ਹੁਣ ਵੇਖ ਲਿਆ ਜੇ ਪੱਗ ਦੀ ਕਦਰ। ਤੁਹਾਨੂੰ ਜਿਤਨੀ ਪਾਕਿਸਤਾਨੀ ਪੰਜਾਬ ਦੇ ਅੰਦਰ ਪੱਗ ਦੀ ਕਦਰ ਮਿਲੇਗੀ, ਸ਼ਾਇਦ ਦੁਨੀਆ ਦਾ ਕੋਈ ਖਿੱਤਾ ਇਤਨੀ ਕਦਰ ਨਹੀਂ ਕਰੇਗਾ। ਆਪਣਾ ਬੱਟੂ ਸਾਹਿਬ ਇੱਕ ਕਹਾਵਤ ਬਣੀ ਹੈ, ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਵਗਾਰ। ਸਰਦਾਰ ਪੱਗ ਹੀ ਬੰਨਦੇ ਸਨ। ਹਾਂ ਪੱਗ ਦੇ ਨਾਲ ਹੀ ਆਪਣੇ ਵੱਡੇ ਵਿੱਚ ਹੀ ਸਾਰੇ ਪੱਗ ਬੰਦੇ ਸੀ। ਫਿਰ ਹੁਣ ਆਪਾਂ ਕੀ ਕਰੀਏ? ਉਹ ਕੱਲੀ ਸਰਦਾਰਾਂ ਬਚਾ ਲਈ ਆ। ਤੁਹਾਡੇ ਜਿਹੜੀ ਕੱਪੜਾ ਹੈ ਆਪਣੇ ਬੰਦੇ ਨਹੀਂ ਸੀ ਵੱਡੇ, ਉਹ ਛੋਟੀਆਂ ਪੱਗਾਂ ਚਿੱਟੀਆਂ ਕੁੱਲਾ ਤਾਂ ਨੂੰ ਕੱਢ ਦਿੰਦੇ ਕੁੱਲਾ ਆਕੜੇ ਹੁੰਦੇ ਕੁੱਲੇ। ਹਾਂ ਹਾਂ ਇਦਾਂ ਦੀ ਗੱਲ ਆ। ਇਜਾਜ਼ਤ ਜੀ। ਅੱਛਾ, ਬੜੀ ਮਿਹਰਬਾਨੀ। ਸ਼ੁਕਰੀਆ ਜੀ। ਮਕਾਨ ਸ਼ੀਸ਼ਿਆਂ ਵਾਲਾ ਵੇਖੋ ਬਸ ਉਹ ਉੱਥੇ ਹੀ ਚੱਲਿਆ। ਉੱਥੇ ਬੰਦਾ ਬਜ਼ੁਰਗ ਹੈ ਕਿ ਉਹ ਤੁਹਾਨੂੰ ਸਾਰੀਆਂ ਪਿਛਲੀਆਂ ਗੱਲਾਂ ਬੰਦਾ ਇੱਕ ਹੈ ਨੇ। ਜੀ ਜੀ ਬਿਲਕੁਲ। ਆਓ ਜਿਹੜੇ ਪਿੰਡ ਦਾ ਸਾਡਾ ਜੇ ਬੰਦਾ ਹੈ। ਅੱਛਾ ਜੀ। ਲਾਲਾ ਮਸਤਾਨ।